व्यूअर्स वेलकम बैक ऑन प्रोग्राम। सो व्यूअर्स दूसरे सैगमेंट 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਯੂਟਾ ਸਟੇਟ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਮੌਕੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਔਰ ਇਸ ਸੰਬੰਧੀ ਇੱਕ ਵਿਸ਼ੇਸ਼ ਮਤਾ ਹਾਊਸ ਆਫ ਰਿਪਰੈਜ਼ੈਂਟੇਟਿਵ ਵੱਲੋਂ ਪਾਸ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਬਹੁਤ ਸਾਰੇ ਸਿੱਖ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰਾ ਨਵੰਬਰ ਦਾ ਮਹੀਨਾ, ਹਾਲਾਂਕਿ ਇਹ ਸਮਾਗਮ ਕਾਫੀ ਅਰਸੇ ਤੋਂ ਸ਼ੁਰੂ ਹੋਏ ਨੇ। 24 ਨਵੰਬਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਉਹਨਾਂ ਤੋਂ ਠੀਕ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਸਿੱਖ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ, ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਰੂੰ ਦੇ ਕੋੜਿਆਂ ਦੇ ਵਿੱਚ ਲਪੇਟ ਕੇ ਜਿਹੜਾ ਹੈ ਉਹ ਅੱਗ ਲਾ ਕੇ ਸ਼ਹੀਦ ਕੀਤਾ ਗਿਆ, ਔਰ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗਰਮ ਜਿਹੜਾ ਹੈ ਉਸ ਦੇ ਗਵਾਰੇ ਦੇ ਵਿੱਚ ਉਬਾਲਿਆ ਗਿਆ ਔਰ ਉਹਨਾਂ ਦੀ ਸ਼ਹਾਦਤ ਹੋਈ। ਔਰ ਜ਼ਾਹਰ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੂੰ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਜਿਹੜਾ ਹੈ ਬੀਹੈਡ ਕੀਤਾ ਗਿਆ, ਸੀਸ ਧੜ ਤੋਂ ਜੁਦਾ ਕਰਨਾ, ਜਿਹੜੀ 350 ਵਰੇ ਬੀਤ ਗਏ। 1675 ਈਸਵੀ, ਹੁਣ ਅਸੀਂ 2025 ਦੇ ਵਿੱਚ ਗੱਲ ਕਰ ਰਹੇ ਹਾਂ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ 3.5 ਸਦੀਆਂ ਪਹਿਲਾਂ ਵੱਲ ਨਜ਼ਰ ਮਾਰੀਏ ਤੇ ਇਨਸਾਨੀ ਹਕੂਕ ਨਾਂ ਦੀ ਕੋਈ ਚੀਜ਼ ਤਾਂ ਐਗਜ਼ਿਸਟ ਨਹੀਂ ਸੀ ਕਰਦੀ ਕਿਤੇ। ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੇ ਬਾਨੀ, ਗੁਰਮਤ ਗਾਡੀ ਰਾਹ ਚਲਾਇਆ, ਉਹਨਾਂ ਨੇ ਇਨਸਾਨੀ ਹਕੂਕਾਂ ਦੀ ਗੱਲ ਉਸ ਵੇਲੇ ਦੇ ਜ਼ਾਬਰ ਹਾਕਮਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਚੈਲੰਜ ਕੀਤਾ ਦਿੱਲੀ ਦੇ ਹਾਕਮਾਂ ਨੂੰ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚਟ ਜਾਓ। 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਹੈ ਏਮਨਾਬਾਦ ਸ਼ਹਿਰ, ਜਿਹੜਾ ਉਦੋਂ ਸੈਦਪੁਰ ਸੀ। ਉਸ 'ਚ ਬਾਬਰ ਨੂੰ ਚੈਲੰਜ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰਿੰ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਿ ਤੇਰੀ ਫੌਜ ਪਾਪ ਦੀ ਜੰਜ ਹੈ, ਤੂੰ ਗੁਨਾਹਗਾਰ ਹੈ, ਤੂੰ ਜ਼ੁਲਮ ਕਰ ਰਿਹਾ ਹੈ। ਮੁਸਲਮਾਨੀਆਂ ਪੜ੍ਹੇ ਕਿਤਾਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ। ਔਰਤਾਂ ਮੁਸਲਮਾਨ ਨੇ, ਉੱਚੀ ਜ਼ਾਤ ਦੀਆਂ ਨੇ, ਨੀਵੀਂ ਜ਼ਾਤ ਦੀਆਂ ਨੇ, ਸਾਰੀਆਂ ਜ਼ੁਲਮਾਂ ਦੇ ਸ਼ਿਕਾਰ ਹੋ ਰਹੀਆਂ ਨੇ। ਔਰ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਅਲਫਾਜ਼ ਕਹੇ ਕਿ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਇਹ ਹੈ ਉਹ ਪੀੜ ਕਿ ਭਾਈ ਮੈਂ ਇਹ ਖੂਨ ਦੇ ਸੋਇਲੇ, ਮੈਂ ਆਪਣਾ ਰਤ ਪਾਈ ਹੋਈ ਹੈ ਇਹਦੇ 'ਚ। ਔਰ ਉਸ ਵਾਹਿਗੁਰੂ ਵੱਲ ਸੰਬੋਧਿਤ ਹੁੰਦਿਆਂ ਵੀ ਕਿਹਾ ਕਿ ਹੇ ਸਤਿਗੁਰੂ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਪਰ ਨਾਲ ਇਹ ਫਰਮਾਇਆ ਆਪਣੀ ਉਮਤ ਦੇ ਲਈ ਵੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹੀ ਰਸਤਾ ਹੈ ਜਿਹੜਾ ਗੁਰੂ ਨਾਨਕ ਦੀ ਉਮਤ ਨੇ ਚੁਣਿਆ। ਨਹੀਂ ਤਾਂ 4 ਸਦੀਆਂ ਦੇ ਵਿੱਚ 4 ਪਾਤਸ਼ਾਹੀਆਂ ਦੇ ਨਾਲ ਸਾਡੀ ਟੱਕਰ, ਇੱਕ ਛੋਟੀ ਜਿਹੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ। ਪਰ ਸਾਡੀ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਅਸੀਂ ਮੁਗਲਾਂ ਦੇ ਨਾਲ ਵੀ ਟਕਰਾਏ, ਦਰਾ ਖੈਬਰ ਪਾਰੋਂ ਆਉਣ ਵਾਲੇ ਹਮਲਾਵਰਾਂ ਦੇ ਨਾਲ, ਲੁਟੇਰਿਆਂ ਨਾਲ ਵੀ ਟਕਰਾਏ, ਅੰਗਰੇਜ਼ਾਂ ਦੇ ਵੀ ਸਫ ਬਲੇਟੀ। ਔਰ ਪਿਛਲੇ 78 ਸਾਲਾਂ ਤੋਂ ਬੇਸ਼ੱਕ ਵੱਡੀਆਂ ਪਰਸੈਂਟੇਜ ਵਾਲੀਆਂ ਘੱਟ ਗਿਣਤੀਆਂ ਬੈਠੀਆਂ ਨੇ, ਲੇਕਿਨ ਇਹ ਸਿੱਖਾਂ ਦੇ ਹੀ ਹਿੱਸੇ ਆਇਆ ਵੀ ਅਸੀਂ ਕੁਰਬਾਨੀਆਂ ਵੀ ਦੇ ਰਹੇ ਹਾਂ। ਪੰਜਾਬ ਹੀ ਚੈਲੰਜ ਕਰਦਾ। ਔਰ ਮੈਂ ਡੈਲਸ ਦੀ ਆਪਣੀ ਸਪੀਚ ਦੇ ਵਿੱਚ ਇਹ ਕਿਹਾ ਸੀ, ਜਿਹੜੀ ਕਾਫੀ ਸਰਕੂਲੇਟ ਹੋਈ ਹੈ, ਕਿ ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਵੰਗਾਰਨਾ ਕੱਢ ਦਿਓ, ਫਿਰ ਤਾਂ ਅਸੀਂ ਕਲਰਫੁਲ ਹਿੰਦੂ ਹੀ ਰਹਿ ਜਾਂਦੇ। ਢੋਲਕੀਆਂ ਛਾਣੇ ਉਹ ਵੀ ਬਥੇਰੇ ਖੜਕਾਉਂਦੇ ਨੇ, ਉਹਨਾਂ ਦੇ ਮੰਦਰਾਂ 'ਚ ਵੀ ਬਥੇਰਾ ਸੋਨਾ ਪਿਆ ਹੈ, ਉਹ ਵੀ ਭਗਤੀ ਹਰੇ ਰਾਮਾ ਹਰੇ ਕ੍ਰਿਸ਼ਨਾ ਕੋ ਕਰ ਰਿਹਾ, ਕੋਈ ਜੈ ਜੈ ਰਾਮ ਕਰ ਰਿਹਾ। ਉਹ ਵੀ ਬੜੇ ਕੋਈ ਸਿੱਧ ਨੇ, ਕੋਈ ਜੋਗੀ ਨੇ, ਕੋਈ ਦੂਜੇ ਹੋਰ ਬਣੇ ਹੋਏ ਨੇ। ਉਹਨਾਂ ਸਿੱਖ ਦੇ ਵਿੱਚ ਜਦੋਂ ਗੁਰੂ ਨੇ ਸੰਤ ਸਿਪਾਹੀ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਜੋਗ, ਭਗਤੀ ਸ਼ਕਤੀ, ਮੀਰੀ ਪੀਰੀ, ਤੇ ਇਹੀ ਸੀ ਕਿ ਭਾਈ
ਸਭ ਤੋਂ ਪਹਿਲਾਂ ਜਿਹੜੀਆਂ ਉਂਗਲਾਂ ਰਬਾਬ ਦੀ ਉਸ ਤਾਨ ਦੇ ਉੱਤੇ ਟਿਕਦੀਆਂ ਨੇ, ਜਿਹੜੇ ਰੱਬ ਦੀ ਇਬਾਦਤ ਕਰਨ ਵਾਲੇ ਨੇ, ਉਸੇ ਹੀ ਹੱਥ ਨੂੰ ਹੱਕ ਹੈ ਕਿ ਉਸ ਨੇ ਸ੍ਰੀ ਸਾਹਿਬ ਨੂੰ ਹੱਥ 'ਚ ਫੜਨੇ। ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਔਰ ਇਹ ਸੌਖਾ ਨਹੀਂ ਸੀ। ਇੱਕ ਪੂਰੀ ਟ੍ਰਾਂਜੀਸ਼ਨ ਇੱਕ ਉਸ ਸਾਰੇ ਥਾਟ ਦੀ ਸੀ, ਲੇਕਿਨ ਇਹ ਫਰਮਾਇਆ ਗੁਰੂ ਸਾਹਿਬ ਨੇ ਕਿ ਭਾਈ ਜੇ ਤੁਹਾਡੇ ਕੋਲ ਮੀਰੀ ਨਹੀਂ ਹੈ, ਤੁਹਾਡੇ ਕੋਲ ਸੋਵਰਨਿਟੀ ਨਹੀਂ ਹੈ, ਤੇ ਤੁਹਾਡੀ ਪੀਰੀ ਕਿਸੇ ਨੇ ਨਹੀਂ ਰਹਿਣ ਦੇਣੀ। ਤੁਹਾਨੂੰ ਕਿਸੇ ਨੇ ਜਿਹੜਾ ਉਹ ਬੰਦਗੀ ਔਰ ਤੁਹਾਡੀ ਧਾਰਮਿਕ ਆਜ਼ਾਦੀ, ਔਰ ਉਹ ਧਾਰਮਿਕ ਆਜ਼ਾਦੀ ਦਾ ਅਸਲ ਜਿਹੜਾ ਜੇ ਇਹ ਕਹਿਣਾ ਹੋਏ ਕਿ ਪ੍ਰੋਫਿਟ ਆਫ ਹਿਊਮਨ ਕਾਈਂਡ, ਇਸ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਜਿਨ੍ਹਾਂ ਨੇ ਆਪਣੀ ਕੁਰਬਾਨੀ ਉਸ ਅਕੀਦੇ ਲਈ ਦਿੱਤੀ ਜਿਹੜਾ ਉਹਨਾਂ ਦਾ ਅਕੀਦਾ ਨਹੀਂ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਕਾਰਿਆ ਪਹਿਲੇ ਜਾਮੇ ਦੇ ਵਿੱਚ ਪੰਡਤ ਦਾ ਹੱਥ ਫੜ ਕੇ ਕਿ ਜਨੇਊ ਜਬਰੀ ਨਹੀਂ ਪਾਉਣਾ ਹੈ। ਪਰ ਔਰੰਗਜ਼ੇਬ ਦਾ ਹੱਥ ਗੁਰੂ ਤੇਗ ਬਹਾਦਰ ਸਾਹਿਬ ਨੇ ਫੜਿਆ ਕਿ ਇਹ ਜਨੇਊ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਇਹ ਹੈ, ਇਹ ਸਾਡੀ ਜੇ ਸਾਡੀ ਆਪਣੀ ਨੇਸ਼ਨ ਸਟੇਟ ਹੁੰਦੀ ਤੇ ਇਹ ਜਿਹੜਾ ਦਿਨ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ, ਇਹ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਮਨੁੱਖੀ ਹੱਕਾਂ ਦਾ ਦਿਨ ਡਿਕਲੇਅਰ ਕੀਤਾ ਹੁੰਦਾ। ਦੁਨੀਆ ਭਰ ਦੇ ਮੁਲਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹੁੰਦੇ ਕਿ ਭਾਈ ਉਹਨਾਂ ਨੇ 350 ਸਾਲ ਪਹਿਲਾਂ ਉਹਨਾਂ ਵੈਲਿਊਜ਼ ਦੇ ਲਈ ਜਿਹੜੀਆਂ ਨੂੰ ਉਹ ਰਿਜੈਕਟ ਕਰ ਚੁੱਕੇ ਨੇ, ਆਪਣੀ ਕੁਰਬਾਨੀ ਦਿੱਤੀ ਤਾਂ ਕਿ ਕੋਈ ਕਿਸੇ ਦੇ ਉੱਤੇ ਜਬਰੀ ਨਾ ਆਪਣਾ ਧਾਰਮਿਕ ਅਕੀਦਾ ਥੋਪੇ, ਨਾ ਆਪਣੇ ਕੋਈ ਸਿਆਸੀ ਵਿਚਾਰ ਥੋਪੇ, ਆਪਣੀ ਆਜ਼ਾਦਾਨਾ ਤੌਰ ਦੇ ਉੱਤੇ। ਕਿਉਂਕਿ ਇਹੀ ਸਿੱਖੀ ਦੀ ਖੂਬਸੂਰਤੀ ਹੈ। ਜਦੋਂ ਅਸੀਂ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਕੇਤੀਆਂ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤਰਾਂ। ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀਆਂ ਲੈਂਗੁਏਜਸ, ਕਿੰਨੀਆਂ ਲੈਂਗੁਏਜਸ ਨੇ। ਔਰ ਇਹ ਜਿਹੜੀ ਇਨਸਾਨੀਅਤ ਹੈ, ਹਿਊਮਨ ਕਾਈਂਡ ਹੈ, ਗੁਲਦਸਤੇ ਵਾਂਗ ਹੈ। ਤਰ੍ਹਾਂ ਤਰ੍ਹਾਂ ਦੇ ਫਲਾਵਰ, ਤਰ੍ਹਾਂ ਤਰ੍ਹਾਂ ਦੀਆਂ ਨਸਲਾਂ ਦੇ ਲੋਕ, ਰੰਗਾਂ ਦੇ ਲੋਕ, ਖਿੱਤਿਆਂ ਦੇ ਲੋਕ, ਔਰ ਇਹ ਅਲਟੀਮੇਟਲੀ ਉਸ ਵਾਹਿਗੁਰੂ ਦੀ ਇਸ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਜਿਹੜਾ ਉਹ ਅਕਾਲ ਪੁਰਖ ਦੀ ਸਿਰਜਣਾ ਹੈ, ਜਿਹੜੀ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹ ਇਹ ਮੈਸੇਜ ਹੈ। ਔਰ ਮੈਂ ਸਮਝਦਾ ਵੀ ਜਿਹੜੇ ਸਾਡੇ ਵੀਰ ਭੈਣਾਂ ਜਥੇਬੰਦੀਆਂ ਇਹ ਐਫਰਟ ਕਰ ਰਹੇ ਨੇ ਕਿ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਹਿਜ਼ ਗੁਰਦੁਆਰਿਆਂ ਦੇ ਸਮਾਗਮਾਂ ਜਾਂ ਲੰਗਰਾਂ ਤੱਕ ਹੀ ਨਾ ਰਹਿਣ ਦੇਈਏ, ਜਾਂ ਬੇਸ਼ੱਕ ਇੱਕ ਵੱਡਾ ਨਗਰ ਕੀਰਤਨ ਉੱਥੋਂ ਅਸਾਮ ਧੋਬੜੀ ਤੋਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਜਿਹੜਾ ਉਹ ਅਨੰਦਪੁਰ ਸਾਹਿਬ ਤੱਕ ਚੱਲਿਆ, ਹੁਣ ਉੱਥੋਂ ਮਟਨ ਤੋਂ, ਕਸ਼ਮੀਰ ਤੋਂ ਵੀ ਸ਼ੁਰੂ ਉਹ ਹੋਏਗਾ, ਉਹ ਜਿਵੇਂ ਬਾਕੀ ਸਾਰੀਆਂ ਸੈਲੀਬ੍ਰੇਸ਼ਨਸ ਹੁੰਦੀਆਂ ਨੇ। ਪਰ ਇੱਕ ਵੱਡੀ ਚਲਾਕੀ ਜਿਹੜੀ RSS ਔਰ ਹਿੰਦੂ ਤਵੀਆਂ ਨੇ, ਔਰ ਈਵਨ ਸਾਡੇ ਵਿੱਚ ਬੈਠੇ ਵੀ ਹਿੰਦੂ ਤਵੀਆਂ ਦੇ ਏਜੰਟਾਂ ਨੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਇਸ ਦੇ ਨਾਲ ਹੀ ਸਮੇਟ ਦਿੱਤਾ ਕਿ ਭਾਈ ਉਹਨਾਂ ਨੂੰ ਐਨ ਫਿੱਟ ਹੁੰਦਾ ਹੈ ਕਿ ਹਿੰਦੂਤਵਾ ਦੀ ਆਈਡੀਓਲੋਜੀ ਦੀ ਜਿਵੇਂ ਰੱਖਿਆ ਕੀਤੀ ਹੋਏ। ਔਰ ਈਵਨ ਹੁਣ ਇੱਕ ਜਿਹੜੀ ਪਿਕਚਰ ਦੇ ਉੱਤੇ ਅਕਾਲ ਤਖਤ ਸਾਹਿਬ ਨੇ ਔਰ ਸ਼੍ਰੋਮਣੀ ਕਮੇਟੀ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਕੋਈ ਬਵੇਜਾ ਨਾਂ ਦਾ ਬੰਦਾ ਹੈ, ਐਨੀਮੇਟਡ ਫਿਲਮ ਬਣਾਈ ਹੈ, ਉਹਨੇ ਨਾ ਹੀ ਜਿਹੜਾ ਹਿੰਦ ਦੀ ਚਾਦਰ ਰੱਖਿਆ। ਇਵੇਂ ਹੀ ਜਿਹੜਾ ਵੱਡਾ ਗਾਇਕ ਸਰਤਾਜ ਨਾਂ ਦਾ, ਜਿਹਦਾ ਸਮਾਗਮ ਜਿਹੜਾ ਉਹ ਕਰਵਾਇਆ ਜਾਂਦਾ ਹੈ, ਦਮਦਮੀ ਟਕਸਾਲ ਦੇ ਮੁਖੀ ਉਹਨੂੰ ਸਿਰਪਾਓ ਦੇ ਰਹੇ ਨੇ, ਔਰ ਉਹ ਵੀ ਹਿੰਦ ਦੀ ਚਾਦਰ ਤੇ ਫਲਾਣਾ, ਤੇ ਹਿੰਦ ਨੂੰ ਬਚਾਤਾ ਤੇ ਫਲਾਣਾ ਕਰ ਲਿਆ। ਜਦੋਂ ਕਿ ਸੈਨਾਪਤੀ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਚੋਂ ਪ੍ਰਮੁੱਖ ਕਵੀ ਹੈ, ਉਸ ਦੇ ਲਫ਼ਜ਼ ਮੌਜੂਦ ਨੇ ਕਿ ਫਿਰ ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਉਹ ਕੁੱਲ ਇਨਸਾਨੀਅਤ ਦੀ ਚਾਦਰ ਨੇ, ਪ੍ਰੋਫਿਟ ਨੇ ਉਹਨਾਂ ਮਨੁੱਖੀ ਹੱਕਾਂ ਦੇ। ਉਹ ਇੱਕ ਵਿਚਾਰਧਾਰਾ ਤੱਕ ਮਹਿਦੂਦ ਨਹੀਂ ਹੈ। ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਖਲੋਤੇ ਨੇ, ਹਿੰਦੂ ਤਵੀ ਵਿਚਾਰਧਾਰਾ ਜਿਹੜੀ ਮੁਸਲਮਾਨਾਂ ਤੇ ਵੀ ਜ਼ੁਲਮ ਕਰ ਰਹੀ ਹੈ, ਈਸਾਈਆਂ ਤੇ ਵੀ ਕਰ ਰਹੀ ਹੈ, ਟਰਾਈਬਲਸ ਤੇ ਵੀ ਕਰ ਰਹੀ ਹੈ, ਤੇ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਇਵੇਂ ਹੀ ਜੇ ਉਸ ਵੇਲੇ ਔਰੰਗਜ਼ੇਬ ਉਸ ਕਿਸਮ ਦੀ ਕੱਟੜਤਾ ਦਾ ਸ਼ਿਕਾਰ ਹੋ ਕੇ ਗਲਤ ਲਾਈਨ ਦੇ ਉੱਤੇ ਤੁਰਿਆ ਸੀ, ਤੇ ਗੁਰੂ ਸਾਹਿਬ ਨੇ ਉਸ ਨੂੰ ਚੈਲੰਜ ਕਰਦਿਆਂ ਆਪਣੀ ਸ਼ਹਾਦਤ ਵੀ ਦਿੱਤੀ, ਔਰ ਨਾਲ ਇਹ ਵੀ ਫਰਮਾਇਆ ਕਿ ਭਾਈ ਸੀਸ ਦਿਆ ਪਰ ਸਿਰ ਨਾ ਦਿਆ। ਇਹ ਕੁਰਬਾਨੀ ਔਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਇਹ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ, ਵਰਲਡ ਸਿੱਖ ਪਾਰਲੀਮੈਂਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ,
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਕਾਕਸ ਕਮੇਟੀ, ਇਹਨਾਂ ਦੇ ਸਾਂਝੇ ਯਤਨਾਂ ਸਦਕਾ ਜਿਹੜਾ ਯੂਟਾ ਦੀ ਸਟੇਟ ਅਸੈਂਬਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਉਹ ਮਨੁੱਖੀ ਹੱਕਾਂ ਦੀ ਢਾਲ ਵਜੋਂ ਜਿਹੜਾ ਐਕਸੈਪਟ ਕੀਤਾ ਹੈ। 17 ਨਵੰਬਰ ਦਾ ਦਿਨ, ਕਿਉਂਕਿ ਬੀਤੇ ਕੱਲ੍ਹ ਹੀ ਇਹ ਸਮਾਗਮ ਸੀ ਸਾਲਟ ਲੇਕ ਸਿਟੀ ਯੂਟਾ 'ਚ। ਮੈਨੂੰ ਵੀ ਇਨਵੀਟੇਸ਼ਨ ਸੀ, ਪਰ ਕਿਉਂਕਿ ਮੈਂ ਆਲਰੇਡੀ ਡਾਲਸ ਟੈਕਸਸ ਸੀ, ਮੈਂ ਫਲਾਈ ਬੈਕ ਕਰ ਰਿਹਾ ਸੀ। ਔਰ ਵੱਡਾ ਸਮਾਗਮ ਹੋਇਆ, ਉਹਦੇ 'ਚ ਗਵਰਨਰ, ਲੈਫਟੀਨੈਂਟ ਗਵਰਨਰ, ਬਹੁਤ ਸਾਰੇ ਅਸੈਂਬਲੀਮੈਨ, ਦਰਸ਼ਕ ਜਿਹੜੀਆਂ ਨੇ ਪਿਕਚਰਸ ਵੀ ਦੇਖ ਸਕਦੇ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਇਹ ਸਾਰੇ ਦੇ ਵਿੱਚ ਬਹੁਤ ਜਿਵੇਂ ਇੱਕ ਉਤਸ਼ਾਹ ਵਾਲਾ ਮਾਹੌਲ ਸੀ। ਮੈਂ ਜਿਹੜੀ ਬਰੀਫ ਉਹਨਾਂ ਦੀ ਸਾਈਟੇਸ਼ਨ ਹੈ ਹਾਊਸ ਦੀ, ਜਿਸ ਨੂੰ ਸਪੀਕਰ ਨੇ ਰਿਲੀਜ਼ ਕੀਤਾ, ਉਹ ਵੀ ਮੈਂ ਸਾਂਝੀ ਕਰਾਂਗਾ। ਪਰ ਜਿਹੜੀ ਪ੍ਰੈਸ ਸਟੇਟਮੈਂਟ ਇਸ ਬਾਰੇ ਉਹਨਾਂ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 350 ਸਾਲਾ ਸ਼ਹੀਦੀ ਪੁਰਬ ਮੌਕੇ ਅਮਰੀਕਾ ਦੀ ਯੂਟਾ ਸਟੇਟ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦਾ ਐਲਾਨ, ਔਰ ਇਹ ਜਿਹੜਾ ਮਾਨਤਾ ਪੱਤਰ ਜਾਰੀ ਜਕਾਰਿਆਂ ਦੀ ਗੂੰਜ ਵਿੱਚ। ਔਰ ਇਸੇ ਮੌਕੇ ਦੇ ਉੱਤੇ ਨਵੰਬਰ 84 ਨਾਲ ਸੰਬੰਧਿਤ ਇੱਕ ਐਗਜ਼ੀਬਿਸ਼ਨ ਵੀ ਜਿਹੜੀ ਹੈ ਉਹ ਲਾਈ ਗਈ, ਜਿਹੜੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਅਸੈਂਬਲੀਮੈਨ ਔਰ ਦੂਜੇ ਆਫੀਸ਼ੀਅਲ ਸੀ ਉਹਨਾਂ ਨੇ ਦੇਖੀ। ਔਰ ਇਸ ਸਾਰੇ ਫੰਕਸ਼ਨ ਦੇ ਵਿੱਚ ਜਿਹੜਾ ਡੀਏਡਰਾ ਹੈਂਡਰਿਕਸ ਲੈਫਟੀਨੈਂਟ ਗਵਰਨਰ ਮੌਜੂਦ ਸੀ, ਮਾਈਕ ਮੋਵਰ ਗਵਰਨਰ ਦੇ ਸੀਨੀਅਰ ਸਲਾਹਕਾਰ, ਐਂਥਨੀ ਲੋਬੈਟ ਸਟੇਟ ਰਿਪਰੈਜ਼ੈਂਟੇਟਿਵ, ਮਾਈਕ ਕੇਰੀ ਸਾਲਟ ਲੇਕ ਕਾਉਂਟੀ ਰਿਪਬਲਿਕਨ ਚੇਅਰ, ਕ੍ਰਿਸ ਨਾਲ ਸਾਲਟ ਲੇਕ ਕਾਉਂਟੀ ਰਿਪਬਲਿਕਨ ਸਕੱਤਰ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨਾਂ ਨੇ, ਮੈਂ ਸਾਰਿਆਂ ਨੂੰ ਨਹੀਂ ਪੜ੍ਹ ਸਕਦਾ ਵਕਤ ਕਰਕੇ। ਉੱਥੇ ਉਹਨਾਂ ਨੇ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਦੂਸਰੀ ਜਿਹੜੀ ਫਿਗਰਸ ਨੇ ਉਹਦੇ 'ਚ 35 ਮਿਲੀਅਨ ਸਿੱਖ ਦੁਨੀਆ ਭਰ 'ਚ ਨੇ, 1 ਮਿਲੀਅਨ ਅਮਰੀਕਾ 'ਚ ਨੇ। ਇਹ ਕਰੈਕਟ ਫਿਗਰ ਹੈ, ਨਹੀਂ ਤਾਂ ਬਹੁਤ ਵਾਰੀ 25 ਮਿਲੀਅਨ ਜਾਂ ਅਮਰੀਕਾ ਜਿਹੜੀ ਹੈ 500 ਮਿਲੀਅਨ ਜਿਹੜਾ ਉਹ ਕਿਹਾ ਜਾਂਦਾ ਹੈ। ਔਰ ਇਹਦੇ 'ਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਵੀ ਜ਼ਿਕਰ ਹੈ, ਉਹਨਾਂ ਦੀ ਸ਼ਹਾਦਤ ਦਾ ਵੀ। ਔਰ ਇਹ ਸਾਰੇ 'ਚ ਜਿਹੜਾ ਵੱਡੀ ਗਿਣਤੀ 'ਚ ਲੋਕਲ ਸਿੱਖ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ। ਬਾਹਰੋਂ ਵੀ ਜਾਣ ਵਾਲਿਆਂ ਦੇ ਵਿੱਚ ਹਰਮਿੰਦਰ ਸਿੰਘ ਆਹਲੂਵਾਲੀਆ ਜਿਹੜੇ ਕੋਆਰਡੀਨੇਟਰ ਨੇ ਹਿਊਮਨ ਰਾਈਟ ਕਾਉਂਸਲ ਵਰਲਡ ਸਿੱਖ ਪਾਰਲੀਮੈਂਟ ਦੇ, ਗੁਰਤੇਜ ਸਿੰਘ ਨਿਊਯਾਰਕ ਤੋਂ ਸੀ। ਔਰ ਇਹ ਜਿਹੜਾ ਹੋਰ ਵੀ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਡਾਕਟਰ ਬਿਤਪਾਲ ਸਿੰਘ ਸਿੱਖ ਕਾਕਸ ਕਮੇਟੀ ਕੋਆਰਡੀਨੇਟਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੈਲੀਫੋਰਨੀਆ ਤੋਂ ਫਲਾਈ ਕਰਕੇ ਆਏ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ। ਔਰ ਉਹਨਾਂ ਨੇ ਇਨਫੈਕਟ ਟਵੀਟ ਵੀ ਕੀਤਾ ਹੈ। ਉਹਨਾਂ ਨੇ ਅਸੈਂਬਲੀਮੈਨ ਔਰ ਸਪੀਕਰ, ਲੈਫਟੀਨੈਂਟ ਗਵਰਨਰ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ 125 ਸਾਲ ਪਹਿਲਾਂ ਜਿਹੜੀ ਹੈ ਅਮਰੀਕਾ ਨੇ ਜਿਹੜਾ ਹੈ ਉਹ ਫਸਟ ਅਮੈਂਡਮੈਂਟ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 350 ਸਾਲ ਹੋ ਗਏ ਨੇ, ਲੇਕਿਨ ਮੋਰ ਦੈਨ 125 ਈਅਰਸ ਬਿਫੋਰ ਅਮਰੀਕਾ ਰੋਟ ਦਾ ਫਸਟ ਅਮੈਂਡਮੈਂਟ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਦੋਂ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਫਸਟ ਅਮੈਂਡਮੈਂਟ, ਮੁੱਢਲੇ ਹੱਕ, ਫਰੀडम ਆਫ ਐਕਸਪ੍ਰੈਸ਼ਨ, ਇਸ ਤੋਂ ਬਹੁਤ ਪਹਿਲਾਂ 350 ਸਾਲ ਹੋ ਗਏ ਨੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਔਰ ਇਸ ਨੂੰ ਜਿਵੇਂ ਮੈਂ ਕਿਹਾ ਵੀ ਸਿੱਖ ਹੈਰੀਟੇਜ ਡੇ ਵੀ ਐਲਾਨਿਆ ਗਿਆ। ਔਰ ਜਿਹੜਾ ਮੁੱਖ ਤੌਰ ਦੇ ਉੱਤੇ ਯੂਟਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਆਫੀਸ਼ੀਅਲ ਸਾਈਟੇਸ਼ਨ ਹੈ, ਇਸ ਨੂੰ ਰੈਕਗਨਾਈਜ਼ ਕਰਦੇ ਆ ਸਪੀਕਰ ਮਾਈਕ ਸ਼ੁਲੈਕਸ ਤੇ ਰਿਪਰੈਜ਼ੈਂਟੇਟਿਵਸ ਔਰ ਦੂਸਰਿਆਂ ਦੇ ਦਸਤਖਤਾਂ ਦੇ ਥੱਲੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਕਮਿਊਨਿਟੀ ਜਿਹੜੀ ਪੰਜਾਬ ਰੀਜਨ ਦੇ ਵਿੱਚ, ਟਰਾਂਸਨੈਸ਼ਨਲ ਰੀਜਨ ਦੇ ਵਿੱਚ ਜਿਸ ਦਾ ਜਨਮ ਹੋਇਆ ਸਾਊਥ ਏਸ਼ੀਆ 'ਚ ਔਰ ਅਮਰੀਕਾ ਦੇ ਵਿੱਚ ਲਗਭਗ 100 ਸਾਲ ਪਹਿਲਾਂ ਸਿੱਖ ਆਉਣੇ ਸ਼ੁਰੂ ਹੋਏ, ਜਿਹਦੇ 'ਚ ਉਹਨਾਂ ਨੇ ਅਮਰੀਕਾ ਦੀ ਡਿਵੈਲਪਮੈਂਟ ਦੇ ਵਿੱਚ ਵੱਡਾ ਰੋਲ ਅਦਾ ਕੀਤਾ। ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। 35 ਮਿਲੀਅਨ ਸਿੱਖ ਦੁਨੀਆ ਭਰ 'ਚ ਨੇ ਔਰ ਅੰਦਾਜ਼ਨ 1 ਮਿਲੀਅਨ 10 ਲੱਖ ਸਿੱਖ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਰਹਿੰਦਾ ਹੈ। ਫਿਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੇ ਉਹ ਬਾਨੀ ਨੇ 15ਵੀਂ ਸਦੀ ਦੇ ਵਿੱਚ। ਔਰ ਸਿੱਖ ਜਿਹੜੀ ਪਰੰਪਰਾ ਹੈ ਉਹ ਇਸ ਬਿਲੀਫ ਦੇ ਉੱਤੇ ਖੜੀ ਹੈ ਕਿ ਆਲ ਪੀਪਲ ਆਰ ਇਕੁਅਲ ਬਿਫੋਰ ਗੋਡ, ਰੱਬ ਦੇ ਸਾਹਮਣੇ ਸਾਰੇ ਬਰਾਬਰ ਨੇ। ਸਿੱਖ ਧਰਮ ਜਿਹੜਾ ਉਹ ਪ੍ਰਿੰਸੀਪਲੀ ਟਰੂਥਫੁਲ ਲਿਵਿੰਗ, ਜਿਹੜਾ ਸਚਿਆਰਤਾ ਨਾਲ ਜੀਵਨ, ਇਨਸਾਨੀਅਤ ਦੀ ਸੇਵਾ ਤੇ ਰੱਬ ਦੀ ਬੰਦਗੀ, ਇਹ ਉਸ ਦੇ ਫਾਲੋਅਰਸ ਦੇ ਲਈ ਬਾਈਂਡਿੰਗ ਪ੍ਰਿੰਸੀਪਲਸ ਨੇ।
ਔਰ ਇਹ ਜਿਹੜਾ ਚੈਰੀਟੇਬਲ ਕੰਮ ਜਿਹੜਾ ਸਿੱਖ ਕਮਿਊਨਿਟੀ ਦਾ ਉਹ ਆਪਣੇ ਆਪ 'ਚ ਇਸ ਕਮਿਟਮੈਂਟ ਨੂੰ ਦਿਖਾਉਂਦਾ ਹੈ ਕਿ ਕਿਵੇਂ ਉਹ ਅਮਰੀਕਨ ਵੈਲਿਊਜ਼ ਦੇ ਨਾਲ ਜੁੜੇ ਹੋਏ ਨੇ। whereas the people of Utah recognize Sikh community's contribution to our state and the nation। ਵੀ ਅਸੀਂ ਯੂਟਾ ਦੇ ਲੋਕ ਰੈਕਗਨਾਈਜ਼ ਕਰਦੇ ਹਾਂ ਸਿੱਖ ਕੌਮ ਦੀ ਜਿਹੜੀ ਦੇਣ ਹੈ, ਕੰਟਰੀਬਿਊਸ਼ਨ ਹੈ। ਫਿਰ ਉਹਨਾਂ ਨੇ ਕਿਹਾ whereas Guru Tegh Bahadur Ji, the 9th Sikh Guru, is known as a defender of religious freedom and protector of human rights, who sacrificed his life in 1675 to protect others from forced conversion। ਜ਼ਬਰੀ ਧਰਮ ਪਰਿਵਰਤਨ ਨੂੰ ਉਹਨਾਂ ਨੇ ਆਪਣੀ ਕੁਰਬਾਨੀ ਦੇ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਰਿਲੀਜੀਅਸ ਫਰੀडम ਦੇ ਰਾਖੇ ਨੇ ਔਰ ਮਨੁੱਖੀ ਹੱਕਾਂ ਦੇ ਰਾਖੇ ਨੇ। whereas on November 24, 1675, Guru Tegh Bahadur Ji, along with his followers Bhai Mati Das, Bhai Sati Das and Bhai Diyala Ji, faced execution rather than renounce their principles। ਕਿ ਉਹਨਾਂ ਨੇ ਸ਼ਹਾਦਤ ਨੂੰ ਕਬੂਲ ਕੀਤਾ, ਆਪਣੇ ਅਸੂਲ ਛੱਡਣ ਤੋਂ ਨਾ ਕੀਤੀ। ਔਰ 2025 ਜਿਹੜਾ ਹੈ ਇਹ 350 ਸਾਲਾ ਐਨੀਵਰਸਰੀ ਹੈ, which remains a significant part of Sikh as well as human history। ਕਿ ਇਹ ਇਕੱਲਾ ਸਿੱਖ ਇਤਿਹਾਸ ਦਾ ਹੀ ਨਹੀਂ, ਇਨਸਾਨੀ ਇਤਿਹਾਸ ਦਾ ਬਹੁਤ ਵੱਡਾ ਜਿਹੜਾ ਹੈ ਇਹ ਰੋਲ ਮਾਡਲ ਡੇ ਹੈ, ਅਹਿਮੀਅਤ ਵਾਲਾ ਡੇ ਹੈ। ਇਸ ਲਈ ਅਸੀਂ whereas the Utah House of Representatives acknowledge these historical moments and role of Sikhs in the state and recognition of 350th anniversary of Guru Tegh Bahadur Ji's sacrifice and the contributions of the ਸਿੱਖ ਕਮਿਊਨਿਟੀ ਇਨ ਯੂਟਾ। ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਇਸ ਦੇ ਉੱਤੇ ਭਾਈ ਹਿੰਮਤ ਸਿੰਘ ਉਹਨਾਂ ਦਾ ਬਹੁਤ ਐਫਰਟ ਹੁੰਦਾ ਹੈ। ਉਹਨਾਂ ਦੇ ਭਰਾਤਾ ਜਿਹੜੇ ਨੇ ਉਹ ਯੂਟਾ ਸਟੇਟ ਦੇ ਵਿੱਚ ਰਹਿੰਦੇ ਨੇ ਔਰ ਲੋਕਲ ਵੀ ਗੁਰਦੁਆਰਾ ਕਮੇਟੀ ਮੈਨੇਜਮੈਂਟ ਔਰ ਜਿਵੇਂ ਜਿਹੜੀਆਂ ਆਰਗੇਨਾਈਜੇਸ਼ਨਸ ਦਾ ਮੈਂ ਜ਼ਿਕਰ ਕੀਤਾ ਉਹ ਸਾਰੀਆਂ ਹੀ ਵਧਾਈ ਦੀਆਂ ਪਾਤਰ ਨੇ। ਔਰ ਮੈਂ ਸਮਝਦਾ ਵੀ ਇਹ ਹੋਰ ਵੀ ਸਟੇਟ ਅਸੈਂਬਲੀਜ਼ ਵੱਲੋਂ ਇਹ ਯਤਨ ਜਿਹੜਾ ਹੈ ਇਹ, ਕਿਉਂਕਿ ਨਵੰਬਰ ਦੇ ਨਾਲ ਕੋਈ ਐਂਡ ਨਹੀਂ ਹੋ ਜਾਣਾ ਦੁਨੀਆ ਦਾ, ਅਗਲਾ ਵਰ੍ਹਾ ਜਿਹੜਾ ਸਾਰਾ ਸਾਨੂੰ ਇਸੇ ਹੀ ਜਿਹੜਾ ਆਸ਼ਿਆ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਅੱਡ-ਅੱਡ ਥਾਵਾਂ ਦੇ ਉੱਤੇ ਜਿਹੜੀ ਹੈ ਰੈਕਗਨੀਸ਼ਨਸ ਵੀ, ਸਮਾਗਮ ਵੀ, ਸੈਮੀਨਾਰਸ ਵੀ, ਡਿਸਕਸ਼ਨਸ ਵੀ ਇਹ ਆਰਗੇਨਾਈਜ਼ ਕਰਨੀਆਂ ਚਾਹੀਦੀਆਂ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।